भुल गईयां खुशियां ते और रुस गया चाए। अज पता लगा है बिछोड़ा की बला है। जिमें सियाणी होंदी दिल भी नहार दी। दिल मेरे बस हुंदा सोच दी बचार दी। पहलियां ने चोरियां ते पहला पहला फाए। अज पता लगा है बिछोड़ा की बला है। दिल दा ख्याल मेरे दिल विच रह गया। वो दिल लेके जाने वाला निंदरा भी ले गया। दिल दे के रोना पैंदा प्यार दी सजाए। अज पता लगा है बिछोड़ा की बला है। चले बनदूर तेनू कोई भी नहीं जानदा। ओ जिदा दिल दुखी हुंदा ओदा दिल जानदा। आसां ते उम्मीदां वाला निम्मा निम्मा साए। अज पता लगा है बिछोड़ा की बला है। वो भुल गईयां खुशियां ते और रुस गया चाए। अज पता लगा है बिछोड़ा की बला है। एहसान तेरा होगा मुझ पर जी चाहता है वो कहने दो मुझे। तुमसे मोहब्बत हो गई है मुझे पलकों की छाँव में रहने दो। एहसान तेरा होगा मुझ पर। चाहे बना दो चाहे मिटा दो। चाहे बना दो चाहे मिटा दो। मर भी गए तो देंगे दुआएं। उड़ उड़ के कहेगी खाक सनम। उड़ उड़ के कहेगी खाक सनम। ये दर्द मोहब्बत सहने दो मुझे। तुमसे मोहब्बत हो गई है मुझे पलकों की छाँव में रहने दो। वो चाहे बना दो वो चाहे मिटा दो। चाहे बना दो चाहे मिटा दो। मर भी गए तो देंगे दुआएं। उड़ उड़ के कहेगी खाक सनम। ये दर्द मोहब्बत सहने दो मुझे। तुमसे मोहब्बत हो गई है मुझे
पलकों की छाँव में रहने दो, एहसान तेरा होगा मुझ पर। ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम सत श्री अकाल आदाब ਦੋਸਤੋ ਤੁਹਾਡਾ ਆਪਣਾ ਵੀਰ ਤੁਹਾਡਾ ਆਪਣਾ ਬੇਲੀ ਨਵੀਦ ਸਹਿਰ ਤੁਹਾਡੀ ਖਿਦਮਤ 'ਚ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਖਿਦਮਤ ਹੈ। ਦੋਸਤੋ ਸਾਡੇ ਚੈਨਲ ਦੀ ਟੀਮ ਅੱਜ ਪਹੁੰਚ ਚੁੱਕੀ ਹੈ ਪਿੰਡ ਜੰਡਿਆਲਾ ਤੇ ਸਾਡੀ ਵੀਡੀਓ ਦੀ ਮਹਿਮਾਨ ਸ਼ਖਸੀਅਤ ਨੇ ਚਾਚਾ ਮੁਹੰਮਦ ਸਾਦਕ। ਦੋਸਤੋ ਇਹ ਜਿਹੜਾ ਰੋਡ ਤੁਹਾਨੂੰ ਨਜ਼ਰ ਆ ਰਿਹਾ ਸਕਰੀਨ ਤੇ ਇਹ ਕਿਸੇ ਵਕਤ 'ਚ ਜੰਮੂ ਟੂ ਲਾਹੌਰ ਇਹ ਰੋਡ ਜਾਂਦਾ ਸੀ ਤੇ ਇਹ ਮੌਜੂਦ ਹੈ ਟਾਹਲੀ ਦਾ ਦਰਖਤ ਜਿਹੜਾ ਕਿ ਵੰਡ ਤੋਂ ਪਹਿਲੇ ਦਾ। ਤੇ ਦੋਸਤੋ ਹੋਰ ਵੀ ਇੱਥੇ ਕਾਫੀ ਦਰਖਤ ਐਸੇ ਸਨ ਇਸ ਰੋਡ ਤੇ ਕਿ ਜਿਹੜੇ ਵਕਤ ਗੁਜ਼ਰਨ ਦੇ ਨਾਲ ਨਾਲ ਇੱਥੋਂ ਕੱਟੇ ਜਾ ਚੁੱਕੇ ਨੇ। ਜੀ ਦੋਸਤੋ ਇਸ ਵਕਤ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਜੰਡਿਆਲਾ ਤੇ ਸ਼ਮਾਲ ਵਾਲੀ ਸਾਈਡ ਤੋਂ ਤੁਹਾਨੂੰ ਜੰਡਿਆਲੇ ਪਿੰਡ ਦਾ ਅਸੀਂ ਵਿਊ ਦਿਖਾ ਰਹੇ ਹਾਂ, ਖੂਬਸੂਰਤ ਮੰਜ਼ਰ ਇੱਕ ਤਲਾਬ ਦਾ। ਤੇ ਅਸੀਂ ਹੁਣ ਤੁਹਾਨੂੰ ਦਿਖਾਵਾਂਗੇ ਮਸਜਿਦ ਦਾ ਖੂਬਸੂਰਤ ਵਿਊ ਜ਼ੂਮ ਕਰਕੇ। ਮਾਸ਼ਾਅੱਲਾ ਬਹੁਤ ਖੂਬਸੂਰਤ ਮਸਜਿਦ, ਔਰ ਇੱਕ ਵਾਰੀ ਫਿਰ ਦੇਖੋ ਤਲਾਬ ਦਾ ਮੰਜ਼ਰ। ਤੇ ਦੋਸਤੋ ਇਹ ਜਿਹੜਾ ਸਕਰੀਨ ਤੇ ਤੁਹਾਨੂੰ ਟ੍ਰੈਫਿਕ ਆਉਂਦੀ ਜਾਂਦੀ ਇਸ ਰੋਡ ਤੇ ਨਜ਼ਰ ਆ ਰਹੀ ਹੈ, ਇਹੀ ਰੋਡ ਹੈ ਜਿਹੜਾ ਜੰਮੂ ਸ਼ਹਿਰ ਜਾਂਦਾ ਸੀ। ਜਿਸ ਸਾਈਡ ਤੋਂ ਟ੍ਰੈਫਿਕ ਆ ਰਹੀ ਹੈ ਐਸੀ ਸਾਈਡ ਤੇ ਹੀ ਜੰਮੂ ਸ਼ਹਿਰ ਹੈ ਤੇ ਇਹ ਬਰਾਸਤਾ ਜ਼ਫਰਵਾਲ ਹੋ ਕੇ ਨਰਵਾਲ ਤੇ ਫਿਰ ਲਾਹੌਰ ਜਾਂਦੀ ਸੀ ਸੜਕ। ਦੋਸਤੋ ਆਓ ਫਿਰ ਮੁਲਾਕਾਤ ਕਰਨੇ ਆ ਚਾਚਾ ਮੁਹੰਮਦ ਸਾਦਕ ਦੇ ਨਾਲ ਤੇ ਨਾਲੇ ਇੰਜੋਏ ਕਰੋ ਤੁਸੀਂ ਵੀ ਸਾਡੇ ਨਾਲ। अस्सलाम वालेकुम। वालेकुम। क्या हाल है, सुनाओ ठीक हो? अल्लाह की रहमत है जी, शुक्र अल्लाह। सुनाओ सेहत कैसी? अल्लाह की बहुत मेहरबानी। ते माशाल्लाह कितनी उम्र होगी अपनी? मेरी उम्र तकरीबन 85 साल हो। 85 साल है, ठीक है। हाँ जी। ते की नाम है अपना? सादिक हुसैन सादक हुसैन। ते वाल साहब का की नाम है? खेड़ा। खेड़ा। ते कोई दादे होरां दा नाम याद है? किन्ना दा? जेह्ड़े भापे होरी सन दादे होरी थोड़े? दादे दा? जी जी। हाँ, फकीर मोहम्मद। की नाम है जी? फकीर मोहम्मद। फकीर मोहम्मद। हाँ जी। ते एड़ा पिंड है, एड़ा की नाम है? ਇਹਦਾ ਨਾਂ ਜੰਡਿਆਲਾ। जंडियाला। ते ਇਹਦੇ ਆਲੇ ਦੁਆਲੇ ਕਿਹੜੇ ਪਿੰਡ ਨੇ ਜ਼ਰਾ ਨਾਂ ਲਵੋ। ਇਹਦੇ ਦੁਆਲੇ ਮੰਗਵਾਲ, ਦਿਉਲੀ, ਜਰਪਾਲ, ਕਿਆਲ, ਮਰਾਲ, ਛੰਨੀ, ਟੇੜਾ। ਜ਼ਬਰਦਸਤ ਜ਼ਬਰਦਸਤ। ਚਾਚੂ ਸਾਨੂੰ ਦੱਸੋ ਜ਼ਰਾ ਕਿ ਜਦੋਂ ਪਾਕਿਸਤਾਨ ਬਣਿਆ ਹਾਂਜੀ। ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਜਾਂ ਕਿਸੇ ਦੂਸਰੇ ਪਾਸਿਓਂ ਆਏ ਉਧਰੋਂ? ਨਹੀਂ, ਅਸੀਂ ਮਕਬੂਜ਼ਾ ਆਜ਼ਾਦ ਕਸ਼ਮੀਰ ਦੇ ਸ਼ਰਿਆਸਤ ਚੋਂ ਆਏ ਹੋ? ਆ ਰਿਆਸਤ ਵਿੱਚੋਂ ਆਏ। ਅੱਛਾ, ਉੱਥੇ ਕਿਹੜਾ ਪਿੰਡ ਹੈ ਜੀ ਆਪਣਾ? ਭਰੜੀ। ਭਰੜੀ। ਹਾਂਜੀ, ਲਹਿੰਦੀ ਸਾਈਡ ਤੇ ਭਰੜੀ ਹੈ। ਅੱਛਾ, ਇਹੀ ਗੱਲ ਮੈਂ ਤੁਹਾਨੂੰ ਪੁੱਛਣੀ ਸੀ ਕਿ ਉਹਦੇ ਕਿਹੜੇ ਦੁਆਲੇ ਪਿੰਡ ਨੇ ਜ਼ਰਾ ਨਾਂ ਲਵੋ। ਹਾਂਜੀ, ਗੋਗਲੇ ਚੱਕ, ਠੀਕ ਹੈ। ਨਿੱਕੀ ਭਰੜੀ, ਠੀਕ ਹੈ। ਜੇਰੜਾ, ਠੀਕ ਹੈ। ਦਿਉਲੀ, ਅੱਛਾ। ਆਨੰਦਪੁਰ, ਠੀਕ ਹੈ। ਕੋਟਲੀ, ਠੀਕ ਹੈ। ਖੌੜ, ਠੀਕ ਹੈ। ਛਟਾਕਿਆਂ ਚੱਕ, ਠੀਕ ਹੈ। ਸ਼ਾਮੇ ਚੱਕ, ਠੀਕ ਹੈ। ਮਹਾਰਾਜਪੁਰ, ਠੀਕ ਹੈ। ਛਾਉਣੀ, ਠੀਕ ਹੈ। ਅਬਟਾਲ ਹਾਂ। ਤੇ ਗੋਗਲੇ ਚੱਕ। ਤੇ ਰਿਦਮਾ ਵੀ ਉੱਥੇ ਨੇ ਨਾ? ਰਿਦਮਾ ਵੀ? ਰਿਦਮਾ ਅਲੀ ਰਡਮਾ ਪਰ ਹੈ ਤੇ ਧੁੱਪ ਸੜੀ ਵੀ ਇੱਕ ਪਿੰਡ ਹੈ ਨਾ? ਚੁੱਪ ਸੜੀ ਖੋਖਰਾ ਚੱਕ ਦੇ ਅੱਗੇ ਹੈ। ਅੱਛਾ, ਖੋਖਰਾ ਚੱਕ ਦੇ ਅੱਗੇ ਹੈ। ਹਾਂਜੀ। ਤੁਹਾਡਾ ਜਿਹੜਾ ਪਿੰਡ ਸੀ ਉਹ ਹਾਂਜੀ। ਕਿਸ ਤਰ੍ਹਾਂ ਦਾ ਪਿੰਡ ਸੀ ਉਹਦਾ? ਸਾਡਾ ਪਿੰਡ ਸਹੀ ਸੀ। ਨਹੀਂ, ਅਸੀਂ ਉਹਦਾ ਜਰਾ ਨਕਸ਼ਾ ਤੁਹਾਨੂੰ ਬਿਆਨ ਕਰੋ ਕਿ ਕਿਹੜੇ ਪਿੰਡ 'ਚ ਰਸਤਾ ਜਾਂਦਾ ਸੀ। ਦੇਖੋ ਜੀ, ਸ਼ਾਮ ਨੂੰ ਇਧਰੋਂ ਜਿਹੜੀ ਹੈ ਇਹ ਜਿਹੜੀ ਹੈ ਸੜਕ ਜਾ ਰਹੀ ਹੈ ਜੀ ਜੀ। ਇੱਥੋਂ ਦਿਉਲੀ, ਅੱਗੇ ਨਹਨਾਲ, ਹਾਂ ਸੁਪਾਲ, ਸੂਜਨ ਹਾਂ। ਤੇ ਗੰਡਿਆਲ, ਗੰਡਿਆਲ ਤੋਂ ਸੂਜਨ ਤੇ ਅੱਗੇ ਜੋਗਵਾਲ, ਹਾਂ। ਅਬਟਾਲ ਤੇ ਫਿਰ ਉਹ ਭਰੜੀ ਚੋਂ ਦੀ ਗਈ। ਅੱਛਾ, ਐਡੀ ਸੜਕ ਜਾ ਰਹੀ ਹੈ। ਹਾਂਜੀ। ਤੇ ਇਹ ਬਰਾਸਤ ਇਹ ਕਿ ਸਾਰੇ ਪਿੰਡਾਂ 'ਚ ਹੁੰਦੀ ਅੱਗੇ ਕਿੱਥੇ ਜਾਂਦੀ? ਇਹ ਜੰਮੂ। ਜੰਮੂ। ਅੱਛਾ, ਜੰਮੂ ਵਾਲਾ ਰੋਡ ਹੈ। ਹਾਂਜੀ, ਠੀਕ। ਅੱਛਾ, ਸਾਨੂੰ ਦੱਸੋ ਜਰਾ ਕਿ ਉੱਥੇ ਪਿੰਡ ਵਿੱਚ ਕਿੰਨੀਆਂ ਕੁ ਪੱਤੀਆਂ ਹਨ? ਪੱਤੀਆਂ? ਜੀ ਜੀ। ਪੱਤੀਆਂ ਉੱਥੇ ਦੋ ਹੀ ਸਨ। ਹਾਂ, ਲੰਬਰਦਾਰਾਂ ਦਾ ਨਾਮ ਦੱਸੋ ਜਰਾ ਕਿੰਨੇ ਲੰਬਰਦਾਰ? ਨੰਬਰਦਾਰ ਉੱਥੇ ਦੋ ਸਨ। ਹਾਂ। ਇੱਕ ਤੇ ਰੱਖਦਾ ਨੰਬਰਦਾਰ ਸੀ ਅੱਛਾ। ਤੇ ਇੱਕ ਜਿਹੜੀ ਪਿੰਡ ਦੀ ਜਿਹੜੀ ਜਗ੍ਹਾ ਸੀ ਪਹਿਲੇ, ਹਾਂਜੀ। ਉਹ ਇੱਕ ਉਹਦਾ ਨੰਬਰਦਾਰ ਸੀ। ਉਹਨਾਂ ਦੇ ਕੀ ਨਾਂ ਸਨ ਜਰਾ? ਜਿਹੜਾ ਪਿੰਡ ਦੀ ਜਗ੍ਹਾ ਦਾ ਜਿਹੜਾ ਨੰਬਰਦਾਰ ਸੀ ਉਹਦਾ ਨਾਮ ਗੁਲਾਮ ਨਬੀ। ਗੁਲਾਮ ਨਬੀ। ਹਾਂਜੀ। ਅੱਛਾ। ਤੇ ਜਿਹੜਾ ਦੂਸਰਾ ਰੱਖਦਾ ਸੀ ਉਹਦਾ ਨਾਮ ਤਾਜਦੀਨ ਸੀ। ਅੱਛਾ, ਉਹਦਾ ਨਾਂ ਤਾਜਦੀਨ। ਹਾਂਜੀ। ਤੇ ਪਿੰਡ ਵਿੱਚ ਕਿੰਨੇ ਕੁ ਖੂਹ ਸਨ ਉਸ ਟਾਈਮ? ਖੂਹ ਪਿੰਡ ਵਿੱਚ ਬਗਦੇ ਜਿਹੜੇ ਉਹ 3 ਸਨ ਅੱਛਾ। ਤੇ ਉਂਝ 4 ਖੂਹ ਸਨ। ਅੱਛਾ। ਹਾਂ। ਤੇ ਕੀ ਨਾਂ ਸਨ ਉਹ ਖੂਹਾਂ ਦੇ? ਇੱਕ ਖੂਹ ਹੈ ਜਿਹੜਾ ਉਹਨੂੰ ਪਿੰਡ ਦਾ ਜਿੰਨੇ ਵੀ ਲੋਕ ਹਨ ਜਿਨ੍ਹਾਂ ਦਾ ਉਹ ਰਕਬਾ ਲੱਗਦਾ ਸੀ ਉਹ ਸਾਰਿਆਂ ਦਾ ਸਾਂਝਾ ਸੀ। ਸਾਂਝਾ ਹੀ। ਅੱਛਾ।
ਦੂਸਰਾ ਇੱਕ ਮੌਲਵੀਆਂ ਦਾ ਖੂਹ ਸੀ, ਉਹ ਵੀ ਵਗਦਾ ਸੀ, ਤੇ ਉਹ ਵੀ ਜਿੰਨੇ ਲੋਕ ਜਿਨ੍ਹਾਂ ਦੀ ਉੱਧਰ ਜ਼ਮੀਨ ਸੀ ਉਹ ਸਾਰੇ ਸਾਂਝਾ ਸੀ। ਅੱਛਾ। ਇੱਕ ਤੀਸਰਾ ਖੂਹ ਸੀ ਜਿਹੜਾ ਉਹ ਵਗਦਾ ਨਹੀਂ ਸੀ, ਢੰਬਰ ਹੀ ਸੀ ਪਿਆ ਵਾ। ਹਾਂ। ਤੇ ਚੌਥਾ ਖੂਹ ਸੀ ਜਿਹੜਾ ਉਹ ਸਾਡਾ ਸੀ ਕੱਲਿਆਂ ਦਾ। ਅੱਛਾ। ਰੱਖ ਵਿੱਚ। ਰੱਖ ਦੇ ਵਿੱਚ ਹੀ। ਹਾਂਜੀ। ਉਹ ਵਾਲਾ ਸਾਹਿਬ ਦੇ ਨਾਂ ਤੋਂ ਮਸ਼ਹੂਰ ਸੀ, ਦਾਦੇ ਹੋਰਾਂ ਦੇ ਨਾਂ ਤੋਂ ਮਸ਼ਹੂਰ ਸੀ? ਦੇਖੋ ਜੀ, ਉਹ ਵੱਡਾ ਵੈਸੇ ਸਾਡਾ ਹੀ ਵਾਲਦ ਸੀ, ਹਾਂ। ਤੇ ਉਹਦਾ ਜਿਹੜਾ ਛੋਟਾ ਭਰਾ ਸੀ ਉਹ ਨੰਬਰਦਾਰ ਸੀ। ਅੱਛਾ। ਤੇ ਉਹਨਾਂ ਦੇ ਨਾਂ ਤੋਂ ਮਸ਼ਹੂਰ ਸੀ। ਜਿਹੜੇ ਨੰਬਰਦਾਰ ਦਾ ਤੁਸੀਂ ਨਾਂ ਲਿਆ ਕੇ? ਤਾਜਦੀਨ ਦਾ ਨਾਂ ਸੀ। ਹਾਂਜੀ। ਤਾਜਦੀਨ ਤੁਹਾਡੇ ਚਾਚਾ ਜੀ ਹਨ? ਹਾਂਜੀ, ਉਹ ਚਾਚਾ। ਠੀਕ ਹੋ ਗਿਆ। ਤੇ ਕਿੰਨੇ ਕੁ ਪਿੰਡ ਵਿੱਚ ਬਾਗ ਸਨ ਉਸ ਟਾਈਮ? ਪਿੰਡ ਵਿੱਚ ਬਾਗ ਸਿਵਾਏ ਸਾਡੇ ਹੋਰ ਕਿਸੇ ਦਾ ਨਹੀਂ। ਕਾਹਦਾ ਬਾਗ ਹਜੇ? ਸਾਡੇ ਕੋਲ ਬੇਰੀਆਂ, ਅੰਬ, ਠੀਕ ਹੈ, ਮਾਲਟੇ, ਸੰਤਰੇ, ਅੱਛਾ, ਬਰੂਦ, ਇਹ ਮਿਕਸ ਬਾਗ ਸੀ ਸਾਰਾ? ਮਿਕਸ ਬਾਗ। ਤੇ ਇਹ ਕਿਹਦਾ ਬਾਗ ਕਿਹੜਾ ਹੁੰਦਾ ਸੀ? ਉਹ ਸਾਡੇ ਪਿਓ ਦਾ ਨਾਂ ਖੇੜਾ ਸੀ, ਹਾਂ, ਉਹਨਾਂ ਦੇ ਨਾਂ ਤੋਂ ਮਸ਼ਹੂਰ ਸੀ। ਖੇੜੇ ਦਾ ਬਾਗ ਹੈ? ਹਾਂਜੀ। ਅੱਛਾ। ਤੇ ਕਿੰਨੀਆਂ ਕੁ ਮਸੀਤਾਂ ਹਾਂ ਪਿੰਡ 'ਚ? ਮਸੀਤ ਇੱਕੋ ਸੀ। ਅੱਛਾ। ਤੇ ਜਾਂਦੇ ਰਹੇ ਪੜ੍ਹਨ ਵਾਸਤੇ ਨਮਾਜ਼ ਨੂੰ ਉੱਥੇ ਬੱਚਾ? ਹਾਂਜੀ, ਬਿਲਕੁਲ। ਤੇ ਕੀ ਸੀ ਮੌਲਵੀ ਸਾਹਿਬ ਦਾ ਨਾਮ ਉਸ ਟਾਈਮ ਦਾ? ਮਸ਼ੂਮ ਸ਼ਾਹ। ਮਸੂਮ ਸ਼ਾਹ। ਅੱਛਾ ਅੱਛਾ ਅੱਛਾ, ਠੀਕ ਹੋ ਗਿਆ। ਤੇ ਕੋਈ ਸਕੂਲ ਵਗੈਰਾ ਸੀ ਪਿੰਡ 'ਚ? ਸਕੂਲ ਪਿੰਡ ਵਿੱਚ ਨਹੀਂ ਸੀ, ਖੌੜ ਵਿੱਚ ਸਕੂਲ ਸੀ। ਖੋੜ ਸਲਹਿਰੀਆਂ ਜਿਹੜਾ? ਹਾਂਜੀ। ਅੱਛਾ। ਤੇ ਉੱਥੇ ਜਾਂਦੇ ਰਹੇ ਤੁਸੀਂ ਪੜ੍ਹਨ ਵਾਸਤੇ? ਹਾਂਜੀ, ਬਿਲਕੁਲ ਗਿਆ। ਕਿੰਨੀਆਂ ਕਲਾਸਾਂ ਪੜ੍ਹੇ ਹੋ? ਮੈਂ ਉੱਥੇ ਕੋਈ 2-3 ਹਫ਼ਤੇ ਹੀ ਗਏ ਹਾਂ, ਅੱਛਾ। ਤੇ ਬਾਅਦ ਵਿੱਚ ਨਾਟ ਹੋ ਗਈ ਹੈ। ਤੇ ਕੋਈ ਮਾਸਟਰ ਸਾਹਿਬ ਦਾ ਨਾਂ ਯਾਦ ਹੈ? ਨਹੀਂ, ਉਹ ਕੋਈ ਨਹੀਂ ਸਾਨੂੰ ਯਾਦ। ਵੈਸੇ ਆਖਦੇ ਵੀ ਨੰਗੇ ਦਾ ਹੀ ਕੋਈ ਮਾਸਟਰ। ਅੱਛਾ। ਅਸੀਂ ਉਹਨਾਂ ਦੇ ਪੂਰੇ ਵਾਕਫ ਨੇ। ਅੱਛਾ ਅੱਛਾ, ਠੀਕ ਹੋ ਗਿਆ। ਤੇ ਕਿੰਨੀ ਕੁ ਜ਼ਮੀਨ ਸੀ ਉੱਥੇ ਬਾਪੂ ਕੋਲ? ਸਾਡੇ ਕੋਲ ਜੀ ਜੀ, ਅੰਦਾਜ਼ੇ ਨਾਲ ਹੈ। ਹਾਂ, ਅੰਦਾਜ਼ੇ ਨਾਲ ਦੱਸੋ, ਕੋਈ ਗੱਲ ਨਹੀਂ। ਬਈ ਸਾਨੂੰ ਵੈਸੇ ਪੂਰੇ ਦਾ ਤਾਂ ਨਹੀਂ ਪਤਾ। ਤੁਹਾਡੀ ਉਮਰ ਥੋੜੀ ਸੀ ਨਾ ਉਸ ਟਾਈਮ? ਹਾਂਜੀ। ਤੁਸੀਂ ਅੰਦਾਜ਼ੇ ਨਾਲ ਹੀ ਦੱਸਣਾ ਹੈ। ਹਾਂਜੀ, ਜਿਹੜਾ ਉਹਦੇ ਵਿੱਚ ਖੂਹ ਸੀ ਨਾ, ਜੀ ਜੀ, ਉੱਥੇ ਉਹ ਨੰਬਰ ਸੀ ਜਿਹੜਾ ਉਹ 7 ਕਿੱਲੇ ਦਾ ਸੀ, ਇੱਕੋ ਹੀ ਨੰਬਰ। ਠੀਕ ਹੈ। ਤੇ ਬਾਕੀ ਹੋਰ ਉੱਥੇ ਸਾਡਾ ਕਾਫੀ ਸਾਰਾ ਰਕਬਾ ਸੀ। ਅੱਛਾ। ਫਿਰ ਉਸ ਤੋਂ ਥੱਲੇ ਆ ਜਾਈਏ ਤੇ ਉੱਥੇ ਵੀ 8-10 ਕਿੱਲੇ ਰਕਬਾ ਸੀ। ਠੀਕ ਹੈ। ਰੋਈ ਉਸ ਜਗ੍ਹਾ ਦਾ ਨਾਮ ਸੀ। ਠੀਕ ਹੈ। ਫਿਰ ਗਵਾਲ ਮੰਡੀ ਸੀ। ਹਾਂ। ਤੇ ਗਵਾਲ ਮੰਡੀ ਵੀ ਸਾਡਾ ਰਕਬਾ ਸੀ। ਗੋਲ ਮੰਡੀ ਵੀ ਰਕਬਾ ਹੈ? ਹਾਂਜੀ, ਗਵਾਲ ਮੰਡੀ ਵੀ ਰਕਬਾ। ਠੀਕ ਹੈ। ਫਿਰ ਸਾਇਰੀ ਸੀ, ਤੇ ਉਧਰ ਵੀ ਸਾਡਾ ਰਕਬਾ ਸੀ। ਮਾਸ਼ਾਅੱਲਾ ਮਾਸ਼ਾਅੱਲਾ। ਤੇ ਇੱਕ ਗਿੱਦੜਾ ਪਗਿਆੜਾ ਵਾਲਾ ਤਲਾਬ ਨੂੰ ਲੋਕ ਆਖਦੇ ਹਨ। ਗਿੱਦੜਾਂ ਭਗਿਆਣਾ ਵਾਲਾ ਤਲਾਬ? ਹਾਂ, ਠੀਕ। ਉਧਰ ਵੀ ਸਾਡਾ ਰਕਬਾ ਸੀ। ਉੱਥੇ ਵੀ ਰਕਬਾ ਸੀ। ਤੇ ਫਿਰ ਇੱਕ ਅਬਤਾਲ ਦੀ ਸਾਈਡ ਤੇ ਜਿੱਧਰ ਅਸੀਂ ਹੈ, ਹਾਂ, ਉਹਨੂੰ ਕਾਲੂ ਦਾ ਕੋਠਾ ਆਖਦੇ ਹਨ। ਕਾਲੂ ਦਾ ਕੋਠਾ? ਹਾਂ। ਅੱਛਾ। ਉੱਥੇ ਉਹ ਮੈਨੂੰ ਨਹੀਂ ਪਤਾ ਵੀ ਉਹ 5 ਕਿੱਲੇ ਦਾ ਨੰਬਰ ਸੀ, 4 ਦਾ ਸੀ, ਜਾਂ ਘੱਟ ਵੱਧ ਸੀ, ਲੇਕਿਨ ਇੰਨਾ। ਮਾਸ਼ਾਅੱਲਾ ਜੀ, ਬੜੀ ਮਾਸ਼ਾਅੱਲਾ, ਕਾਫੀ ਜ਼ਮੀਨ ਸੀ। ਹਾਂ। ਬਾਕੀ ਪਿੰਡ ਦੇ ਨਜ਼ਦੀਕ ਜਿਹੜਾ ਪਿੰਡ ਦੇ ਕੋਲ ਖੂਹ ਸੀ, ਉੱਥੇ ਕੋਈ 2 ਕਨਾਲਾਂ, ਕੋਈ 3 ਕਨਾਲਾਂ, ਇਸ ਤਰ੍ਹਾਂ ਦਾ ਰਕਬਾ ਹੈ। ਅੱਛਾ। ਹਾਂਜੀ, ਠੀਕ ਹੋ ਗਿਆ। ਤੇ ਕਿਹੜੀ ਕਿਹੜੀ ਫਸਲ ਉਸ ਟਾਈਮ ਹੁੰਦੀ ਰਹੀ ਜੇ? ਫਸਲ ਮੁੰਜੀ ਵੀ ਹੁੰਦੀ ਸੀ, ਹਾਂ, ਕਮਾਦ ਹੁੰਦਾ ਸੀ, ਕਣਕ ਹੁੰਦੀ ਸੀ, ਬਾਜਰੇ ਹੁੰਦੇ ਸਨ, ਮਕਈਆਂ ਹੁੰਦੀਆਂ ਸਨ, ਢਾਈ ਵੀ ਹੁੰਦੇ ਸਨ। ਤਾਈ? ਹਾਂਜੀ। ਇਹ ਕੀ ਚੀਜ਼ ਹੈ ਤਾਈ? ਉਹ ਉਹਦੇ ਦਾਣੇ ਜ਼ਰਾ ਮੋਟੇ ਮੋਟੇ ਹੁੰਦੇ। ਹਾਂ। ਹਾਂ। ਚਾਵਲ ਜਿਹੜੇ ਨੂੰ ਦੇ ਮੋਟੇ ਹੁੰਦੇ। ਉਹ ਚਾਵਲ ਹੀ ਹੁੰਦੇ ਨਹੀਂ ਜਾਂ? ਚੌਲ ਹੀ। ਅੱਛਾ, ਚਾਵਲ ਦੀ ਇੱਕ ਕਿਸਮ ਹੈ। ਹਾਂਜੀ। ਠੀਕ ਹੋ ਗਿਆ। ਤੇ ਦੱਸੋ ਜਰਾ ਸਾਨੂੰ ਕਿ ਉਸ ਟਾਈਮ ਵਾਲਾ ਸਾਹਿਬ ਨੇ ਜਿਹੜੇ ਜੋਗਾ ਰੱਖੀ ਦੀਆਂ ਹਨ, ਕਿੰਨੀਆਂ ਜੋਗਾ ਰੱਖੀਆਂ? ਸਾਡੇ ਕੋਲ 4 ਜੋਗਾ ਹਨ। 4 ਜੋਗਾ ਸਾਹਿਬ ਵਾਲਾ ਸਾਹਿਬ? ਹਾਂਜੀ। ਤੇ ਉਹ ਇਕੱਲੇ ਹੀ ਚਲਾਉਂਦੇ ਨੇ ਜਾਂ ਕੋਈ ਨਾਲ ਮੁਲਾਜ਼ਮ ਹੁੰਦੇ ਹਨ? ਕੋਈ ਨਹੀਂ, 4 ਭਰਾ ਸਨ। ਹਾਂ। ਤੇ ਉਹ 4 ਭਰਾਵਾਂ ਦੀਆਂ ਆਪਣੀਆਂ ਵੱਖਰੀਆਂ ਜੋਗਾ। ਠੀਕ ਹੋ ਗਿਆ। ਹਾਂਜੀ। ਤੇ ਜਿਹੜੀ ਤੁਹਾਡੇ ਵਾਲਦ ਸਾਹਿਬ ਕੋਲ ਸੀ, ਉਹਦਾ ਕੋਈ ਪਤਾ ਕਿ ਟਕੇ ਕਿਸ ਤਰ੍ਹਾਂ ਦੇ ਹਨ? ਹਾਂਜੀ, ਸਾਡੇ ਘਰ ਦੇ ਬੱਚੇ ਸਨ। ਹਾਂ। ਇੱਥੇ ਅਸੀਂ ਜਦੋਂ ਆਏ ਆ ਤੇ ਲੈ ਕੇ ਆਏ ਆ। ਨਾਲ ਲੈ ਕੇ ਆਏ? ਹਾਂਜੀ। ਠੀਕ ਹੋ ਗਿਆ। ਇੱਕ ਸਾਡੇ ਕੋਲ ਬੱਲੇ ਰੰਗ ਦਾ ਢੱਗਾ ਸੀ। ਹਾਂ। ਤੇ ਉਹ ਸਾਨ ਤੇ ਵੀ ਉਹਨੂੰ ਥਾਪੀ ਮਾਰ ਕੇ ਛੱਡੀਏ ਤੇ ਸਾਨ ਤੇ ਵੀ ਪੈ ਜਾਂਦਾ। ਅੱਛਾ, ਦਲੇਰ ਸਹੀ ਹੈ। ਹਾਂਜੀ। ਠੀਕ ਹੋ ਗਿਆ। ਤੇ ਦੂਸਰਾ ਬੱਗੇ ਰੰਗ ਦਾ। ਦੂਸਰਾ ਬੱਗੇ ਰੰਗ ਦਾ? ਹਾਂਜੀ। ਠੀਕ ਹੈ। ਤੇ ਦੂਸਰਿਆਂ ਕੋਲ ਮੁਖਤਲਿਫ ਸਨ, ਕੋ ਪੀਲੇ ਰੰਗ ਦਾ, ਕੋ ਸਾਵੇ ਰੰਗ ਦਾ। ਠੀਕ ਹੈ। ਹਾਂ। ਤੇ ਕਿਹੜੀ ਤਹਿਸੀਲ ਲੱਗਦੀ ਸੀ ਪਿੰਡ ਨੂੰ ਉਦੋਂ? ਤਹਿਸੀਲ ਸਾਂਬਾ। ਤੇ ਜ਼ਿਲ੍ਹਾ ਜੰਮੂ। ਜ਼ਿਲ੍ਹਾ ਜੰਮੂ। ਤੇ ਕੋਈ ਆਪਣੇ ਇਲਾਕੇ 'ਚ ਉੱਥੇ ਕੋਈ ਮੇਲਾ ਛੇਲਾ ਹੁੰਦਾ ਸੀ? ਮੇਲੇ ਬਹੁਤ ਹੁੰਦੇ ਹਨ। ਕਿਹੜੇ ਪਿੰਡ? ਕੰਦਰਾਲ ਦੀ ਛਿੰਝ ਹੁੰਦੀ। ਹਾਂ, ਕੰਦਰਾਲ ਦੀ ਛਿੰਝ ਮਸ਼ਹੂਰ ਹੈ। ਤੇ ਫਿਰ ਸਵਾਖੇ ਦੀ ਛਿੰਝ ਹੁੰਦੀ ਸੀ। ਹਾਂ। ਜਿਹੜੀ ਸਾਡੇ ਨਜ਼ਦੀਕ ਸੀ। ਅੱਛਾ। ਤੇ ਬਾਕੀ ਜਿਹੜੇ ਛੋਟੇ ਮੇਲੇ
ਇਹ ਤੇ ਆਮ ਪਿੰਡਾਂ ਵਿੱਚ ਚੱਲਦੇ। ਭੰਡਾਰੇ ਟਾਈਪ ਜਿਹੜੇ ਹਨ? ਹਾਂਜੀ ਹਾਂਜੀ। ਠੀਕ ਹੈ। ਤੇ ਕੋਈ ਪਹਿਲਵਾਨ ਕਿਸੇ ਦਾ ਨਾਂ ਯਾਦ ਹੈ ਕੋਈ? ਲਾਲੂ ਪਹਿਲਵਾਨ ਹੋਇਆ ਜਗਵਾਲ ਦਾ। ਜਗਵਾਲ ਦਾ ਲਾਲੂ ਪਹਿਲਵਾਨ? ਹਾਂਜੀ। ਠੀਕ ਹੈ। ਤੇ ਇਸ ਵੇਲੇ ਉਹ ਹੋ ਚੁੱਕੇ ਦਿਨ ਮਰਾਲ ਵਿੱਚੋਂ ਬੈਠੇ ਨੇ। ਉਹ ਮਰਾਲ ਚ ਬੈਠੇ? ਹਾਂਜੀ। ਠੀਕ ਹੋ ਗਿਆ। ਕੁੱਬੀਆਂ ਮਰਾਲ। ਠੀਕ ਹੈ। ਉਹਨਾਂ ਦਾ ਇੱਕ ਬੇਟਾ ਫੌਜ ਚ ਅਫਸਰ ਵੀ ਹੈ, ਗਨੀ ਨਾਂ ਸੀ। ਹਾਂ। ਠੀਕ ਹੈ। ਅੱਛਾ। ਇੱਕ ਉਹਨਾਂ ਦਾ ਸੂਬੇਦਾਰ ਸੀ ਸਾਈਂ ਅਹਿਮਦ ਨਾਂ ਸੀ, ਉਹ ਸ਼ਹੀਦ ਹੋਇਆ ਸੀ 65 ਵਿੱਚ। ਅੱਛਾ। ਹਾਂਜੀ। ਤੇ ਕਦੇ ਮੌਕਾ ਮਿਲਿਆ ਸਾਂਬੇ ਜਾਣ ਦਾ, ਜੰਮੂ ਜਾਣ ਦਾ ਬਾਲ ਸਾਹਿਬ ਨਾਲ ਕਦੇ? ਨਹੀਂ। ਅੱਛਾ, ਨਹੀਂ ਗਏ। ਮੈਂ ਉੱਥੇ ਤੱਕ ਨਹੀਂ ਗਿਆ, ਸਿਰਫ ਰਾਮਗੜ੍ਹ ਤੱਕ ਗਿਆ। ਰਾਮਗੜ੍ਹ ਗਏ? ਹਾਂ। ਠੀਕ ਹੋ ਗਿਆ। ਜਾਂ ਇੱਧਰ ਆਲੇ ਕਠਾੜ ਤੋਂ ਸਾਹਮਣੇ ਸਾਡੀ ਫੁੱਫੀ ਸੀ ਵਿਆਹੀ ਦੀ, ਉੱਥੇ ਮੈਂ ਗਿਆ। ਅੱਛਾ। ਜਾਂ ਫਿਰ ਸਾਡੇ ਇੱਧਰ ਨਾਨਕੇ ਹਨ ਸੰਗਿਆਲ ਨੇ ਮਹਾਰਾਜ ਕਿਆਂ ਦੇ ਕੋਲ। ਹਾਂ ਬਿਲਕੁਲ। ਉੱਥੇ ਸਾਡੇ ਨਾਨਕੇ। ਠੀਕ ਹੈ। ਅਬਦਾਲ ਤੋਂ ਜੀ ਉੱਥੇ ਆ ਕੇ ਬੈਠੇ ਨੇ? ਹਾਂਜੀ। ਹਾਂ ਬਿਲਕੁਲ। ਅੱਛਾ, ਸਾਨੂੰ ਦੱਸੋ ਜ਼ਰਾ ਕਿ ਕਦੇ ਮੌਕਾ ਮਿਲਿਆ ਬਾਬਾ ਝੰਬਲਿਆਲ ਦਾ ਦਰਬਾਰ ਦੇਖਣ ਦਾ? ਉੱਥੇ ਸਥਾਨ ਬਣਿਆ ਦਾ ਜਿਹੜੀ ਢੇਰੀ ਬਣੀ ਦੀ ਹੈ? ਨਹੀਂ, ਹੁਣ ਤੇ ਨਹੀਂ ਸੀ। ਪਹਿਲੇ ਬਹੁਤ ਦੇਖੇ। ਅੱਛਾ। ਨਹੀਂ ਕੋਈ ਮੇਲਾ ਤੁਸੀਂ ਪਹਿਲੇ ਵੀ ਦੇਖਦੇ ਰਹੇ ਹੋ? ਹਾਂਜੀ। ਅੱਛਾ। ਤੇ ਜਿਸ ਤਰ੍ਹਾਂ ਦਾ ਮੇਲਾ ਇੱਧਰ ਹੁੰਦਾ ਇੰਨਾ ਹੀ ਮੇਲਾ ਉੱਧਰ ਹੁੰਦਾ? ਨਹੀਂ ਜੀ, ਉਹ ਬਹੁਤਾ ਮੇਲਾ ਹੁੰਦਾ। ਅੱਛਾ, ਉੱਧਰ ਜ਼ਿਆਦਾ ਹੁੰਦਾ ਹੈ? ਹਾਂਜੀ। ਅੱਛਾ। ਹਾਂਜੀ। ਜ਼ਬਰਦਸਤ। ਅੱਛਾ, ਹੁਣ ਸਾਨੂੰ ਦੱਸੋ ਜ਼ਰਾ ਕਿ ਉੱਥੋਂ ਜਦੋਂ ਤੁਸੀਂ ਇੱਧਰ ਆਏ ਹੋ, ਹਾਂਜੀ, ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਾ ਸੀ ਕਿ ਇੱਥੇ ਹੀ ਨਹੀਂ ਰਹਿਣਾ, ਅਸੀਂ ਤੁਰ ਜਾਣਾ ਇੱਥੇ? ਦੇਖੋ ਜੀ, ਪਹਿਲੇ ਤੇ ਸਾਨੂੰ ਕੋਈ ਪਤਾ ਨਹੀਂ ਸੀ ਜੀ। ਲੇਕਿਨ ਜਦੋਂ ਹਿੰਦੂਆਂ ਨੇ ਜ਼ੋਰ ਕਰ ਲਿਆ ਨਾ ਇੱਧਰੋਂ, ਪਾਕਿਸਤਾਨ ਵਾਲਿਆਂ ਨੇ ਜਾ ਕੇ ਉਹਨਾਂ ਨੂੰ ਲੁੱਟਣਾ ਸ਼ੁਰੂ ਕਰ ਲਿਆ। ਹਾਂ। ਕਤਲੋ ਗਰਤ ਇਹਨਾਂ ਨੇ ਜਾ ਕੇ ਉੱਧਰ ਕੀਤੀ ਹੈ। ਜਿਹੜੇ ਇੱਧਰੋਂ ਗਏ ਨੇ? ਜਿਹੜੇ ਇੱਧਰੋਂ ਗਏ ਹਨ ਉਹਨਾਂ ਨਹੀਂ, ਹਾਂ, ਪਾਕਿਸਤਾਨ ਵਿੱਚੋਂ ਮੁਸਲਮਾਨ ਜਾਂਦੇ ਹਨ। ਅੱਛਾ, ਜੱਥੇ ਬਣ ਕੇ ਜਾਂਦੇ ਹਨ? ਹਾਂ, ਇਹ ਜਾ ਕੇ ਲੋਕਾਂ ਨੂੰ ਲੁੱਟ ਲਾਟ ਕੇ ਲਿਆਉਂਦੇ ਹਨ। ਅੱਛਾ। ਫਿਰ ਉਹਨਾਂ ਨੇ ਵੀ ਸਾਡੇ ਉੱਤੇ ਸ਼ੁਰੂ ਕਰ ਦਿੱਤਾ, ਹਮਲਾ ਸ਼ੁਰੂ ਕਰਤਾ? ਹਾਂਜੀ। ਫਿਰ ਉਹਨਾਂ ਦੇ ਨਾਲ ਆਉਂ ਤੇ ਉਹ ਨਹੀਂ ਕਾਮਯਾਬ ਸਨ, ਕਿਉਂਕਿ ਸਾਡੇ ਕੋਲ ਹਥਿਆਰ ਕੋਈ ਨਹੀਂ ਸਨ। ਉਹਨਾਂ ਕੋਲ ਹਥਿਆਰ ਸਨ, ਨਾਲ ਆਰਮੀ ਹੁੰਦੀ ਸੀ। ਹਾਂ। ਤੇ ਫਿਰ ਉਹਨਾਂ ਦੇ ਅੱਗੇ ਨਹੀਂ ਖੜੋ ਸਕਦੇ। ਠੀਕ ਹੈ। ਆਉਂ ਜੇ ਅਸੀਂ ਉਹਨਾਂ ਨਾਲੋਂ ਸਲਾਰੀਏ ਬਹੁਤ ਜ਼ਿਆਦਾ ਹਨ। ਠੀਕ ਹੈ। ਕਿੰਨੀਆਂ ਕੁ ਕੌਮਾਂ ਉੱਥੇ ਆਵਾਜ਼ ਸਨ ਪਿੰਡ 'ਚ? ਸਾਡੇ ਪਿੰਡ ਵਿੱਚ ਕੋਈ ਜਲਾਇਆਂ ਦੇ ਘਰ ਸਨ ਚੰਦ। ਅੱਛਾ। ਹਾਂਜੀ। ਤੇ ਬਾਕੀ ਸਾਰੇ ਇੱਕ ਲੋਹਾਰਾਂ ਦਾ ਘਰ ਸੀ ਹਿੰਦੂਆਂ ਦਾ। ਹਾਂ। ਬਾਕੀ ਸਭ ਸਲਾਰੀ ਜੀ ਸਨ। ਇਹਨਾਂ ਦੇ ਕੀ ਨਾਂ ਸਨ ਜਿਹੜੇ ਗੈਰ ਮੁਸਲਿਮ ਨਾਂ ਲੈਂਦੇ ਲੋਹਾਰਾਂ ਦਾ, ਤੇ ਦੂਸਰੇ ਜਿਹੜੇ ਦੱਸੇ ਸਕਦੇ ਹੋ? ਜਿਹੜਾ ਹੀ ਲੋਹਾਰ ਉਹਦਾ ਨਾਂ ਤੇ ਬੁੱਲਣ ਸੀ, ਜਲਾ ਦਾ। ਅੱਛਾ। ਤੇ ਬੂਟੀ, ਤਿੰਨ ਭਰਾ ਸਨ, ਬੂਟੀ, ਗਿਆਨ, ਤੇ ਇੱਕ ਦਾ ਨਾਂ ਸੀ ਉਹ ਜਿਹੜਾ ਛੋਟਾ ਸੀ ਨਾ, ਓਮ। ਹਾਂਜੀ, ਓਮ ਪ੍ਰਕਾਸ਼। ਹਾਂ। ਅੱਛਾ। ਤੇ ਜਿਹੜੇ ਇਹਨਾਂ ਦੇ ਬੱਚੇ ਸਨ ਤੁਹਾਡੇ ਹਮ ਉਮਰ ਲੰਗੋਟੀਏ? ਨਹੀਂ, ਉਹ ਮੁੰਡਾ ਵਿੱਚੋਂ ਕੋਈ ਵੀ ਨਹੀਂ ਸਾਡਾ ਬੱਚਾ। ਅੱਛਾ, ਕੋਈ ਵੀ ਤੁਹਾਡਾ? ਹਾਂ, ਇਹ ਜਿਹੜੇ ਜਲਾਏ ਜਲੂਏ ਹਨ ਨਾ ਜੀ। ਜਾਂ ਇੱਕ ਘਰ ਸਾਡੇ ਉੱਥੇ ਬਟਵਾਲਾ ਦਾ ਹੈ। ਅੱਛਾ। ਉਹਨਾਂ ਦੀ ਇਹ ਜਿਹੜਾ ਨੌਗਰਾ ਪਿੰਡ ਹੈ, ਹਾਂਜੀ, ਇੱਥੇ ਇਹਨਾਂ ਦੀ ਰਿਸ਼ਤੇਦਾਰੀ ਸੀ ਉਹਨਾਂ ਦੀ, ਬਟਵਾਲਾ ਦੀ। ਉਹਨਾਂ ਦਾ ਕੀ ਨਾਂ ਸੀ? ਗੌਰ ਸੀ ਉਹਦਾ ਨਾਂ। ਗੌਰ। ਹਾਂ। ਤੇ ਉਹਦੇ ਮੁੰਡੇ ਹਨ ਚੂਨੀ। ਹਾਂ। ਚੂਨੀ ਦਾ ਹੀ ਨਾਂ ਸਾਨੂੰ ਯਾਦ ਹੈ, ਉਹ ਸਾਡਾ ਠੀਕ ਹੈ। ਉਹਦਾ ਹਮ ਉਮਰ ਸੀ। ਹਾਂ। ਅੱਛਾ। ਤੇ ਜਦੋਂ ਤੁਸੀਂ ਫਿਰ ਇੱਥੇ ਆਏ ਹੋ, ਕਿੰਨੇ ਦਿਨਾਂ 'ਚ ਇੱਥੇ ਪਹੁੰਚੇ ਹੋ? ਅਸੀਂ ਬਦਲੇ ਤੋਂ ਦਿਉਲੀ ਸ਼ਾਮ ਨੂੰ ਆ ਗਏ। ਅੱਛਾ। ਹਾਂਜੀ, ਉੱਥੋਂ ਚੱਲ ਗਏ। ਇਹ ਤੁਸੀਂ ਇੱਧਰ ਵਾਲੀ ਦਿਉਲੀ ਦੀ ਗੱਲ ਕਰਦੇ ਹੋ, ਉੱਧਰ ਵਾਲੀ ਦਿਉਲੀ ਦੀ? ਇੱਧਰ ਵਾਲੀ ਦਿਉਲੀ ਦੀ। ਕਿ ਸਵੇਰ ਤੁਸੀਂ ਚੱਲੇ ਹੋ ਜਾਂ ਰਾਤੀ ਚੱਲੇ ਹੋ? ਨਹੀਂ, ਸਵੇਰ ਸਰਗੀ ਵੇਲੇ ਨਾਲ ਅਸੀਂ ਚੱਲੇ ਆ। ਅੱਛਾ। ਤੇ ਅਸੀਂ ਆਏ ਸਿੱਧੇ ਧਮਾਲੇ ਨੂੰ। ਹਾਂ। ਧਮਾਲੇ ਦੇ ਤੇ 4 ਵਜੇ ਦੇ ਸੈਂਟਰ ਵਿੱਚ ਇੱਕ ਬੁੱਟੀ ਹੈ। ਠੀਕ ਹੈ। ਪਾਕਿਸਤਾਨ ਹਿੰਦੁਸਤਾਨ ਦੀ। ਠੀਕ ਹੈ। ਸੁਬਾਹ ਜਿਹੜੇ ਸੂਰਜ ਨਿਕਲਿਆ ਤੇ ਅਸੀਂ ਉਸ ਬੁੱਟੀ ਤੇ ਪਹੁੰਚ ਗਏ। ਅੱਛਾ। ਤੇ ਉਸ ਬੁੱਟੀ ਤੋਂ ਫਿਰ ਅਸੀਂ ਪਾਕਿਸਤਾਨ ਦੇ ਏਰੀਏ ਵਿੱਚ ਆ ਗਏ। ਫਿਰ ਆਇਆ ਧਮਾਲੇ। ਅੱਛਾ। ਤੇ ਧਮਾਲੇ ਨਿਕਲ ਕੇ ਤੇ ਫਿਰ ਅਸੀਂ ਆਇਆ ਪਗਿਆੜੀ। ਅੱਛਾ। ਉਹਨਾਂ ਪਿੰਡਾਂ ਵਿੱਚੋਂ ਦੀ ਗੁਜ਼ਰ ਕੇ। ਹਾਂ। ਤੇ ਪਗਿਆੜੀ ਸਾਡਾ ਭਰਾ ਵਿਆਹ ਦਾ ਸੀ। ਅੱਛਾ। ਨਾਲੇ ਭੈਣ ਵਿਆਹੀ ਦੀ ਸੀ। ਠੀਕ ਹੈ। ਫਿਰ ਦਿਉਲੀ ਸਾਡੀ ਭੈਣ, 2 ਭੈਣਾਂ ਉੱਥੇ ਵਿਆਹੀ ਦੀਆਂ ਹਨ। ਦੂਸਰੀ ਨਵੀਂ ਦਿਉਲੀ, ਪੁਰਾਣੀ ਦਿਉਲੀ? ਨਹੀਂ, ਇਹੋ ਜਿਹੜੀ ਦਿਉਲੀ ਹੈ। ਅੱਛਾ। ਹਾਂ, ਇਹ ਪੁਰਾਣੀ ਦਿਉਲੀ ਹੈ ਨਾ? ਹਾਂਜੀ, ਪੁਰਾਣੀ ਦਿਉਲੀ। ਠੀਕ ਹੈ। ਇਹਦੇ ਵਿੱਚ 2 ਸਾਡੀਆਂ ਭੈਣਾਂ ਵਿਆਹੀਆਂ, 2 ਭਰਾ ਵਿਆਹੇ ਹਨ। ਠੀਕ ਹੈ। ਉਹ ਭਗਿਆੜੀ ਵੀ ਸਾਡਾ ਭਰਾ ਵਿਆਹਦਾ ਸੀ, ਭੈਣ ਵਿਆਹੀ ਦੀ। ਪਹਿਲੇ ਵੀ ਤੁਸੀਂ ਤੁਹਾਡਾ ਆਉਣ ਜਾਣ ਇੱਧਰ ਯਾਨੀ ਕਿ ਹੈ ਸੀ? ਹਾਂਜੀ, ਰਸਤੇ ਤੁਸੀਂ ਦੇਖੇ ਨਾ? ਹਾਂਜੀ, ਦੇਖੇ। ਠੀਕ ਹੋ ਗਿਆ। ਉਹ ਜਿਹੜੇ ਜੀ ਨਾ, ਉਹ ਭਗਿਆੜੀ ਵਾਲੇ ਤੇ ਭਗਿਆੜੀ ਰਹਿ ਗਏ। ਹਾਂ। ਤੇ ਬਾਕੀ ਅਸੀਂ ਇੱਥੇ ਦਿਉਲੀ ਆ ਗਏ। ਅੱਛਾ। ਤੇ ਉਹ ਜਿਨ੍ਹਾਂ ਦੇ ਘਰ ਸਾਡੀਆਂ ਭੈਣਾਂ ਸਨ,
ਉਹ ਇੱਕ ਹਨ ਜਿਹੜੇ ਉਹ ਦੂਸਰੇ ਖਾਨਦਾਨ ਦੇ ਹਨ, ਸਾਡੇ ਚਾਚੇ ਦੇ, ਉਹ ਉਹਨਾਂ ਦੇ ਘਰ ਚਲੇ ਗਏ। ਹਾਂ ਤੇ ਜਿਨ੍ਹਾਂ ਦੇ ਘਰ ਸਾਡਾ ਭਰਾ ਵਿਆਹ ਦਾ ਸੀ, ਉਹ ਭੈਣ, ਅਸੀਂ ਉਹਨਾਂ ਦੇ ਘਰ ਚਲੇ ਗਏ। ਠੀਕ ਹੈ। ਇੱਕ ਜਿਹੜਾ ਮੇਰੇ ਤੋਂ ਵੱਡਾ ਮੇਰਾ ਭਰਾ ਸੀ, ਉਹ ਮਲੇ ਵਿਆਹ ਦਾ। ਅੱਛਾ। ਉਹ ਸਾਡੀ ਭਰਜਾਈ ਸੀ ਜਿਹੜੀ, ਉਹ ਫਿਰ ਮਲੇ ਚਲੇ ਗਏ। ਅੱਛਾ। ਹਾਂਜੀ। ਤੁਹਾਨੂੰ ਪਤਾ ਸੀ ਕਿ ਤੁਸੀਂ ਇੱਥੇ ਫਿਰ ਜੰਡਿਆਲੇ 'ਚ ਆ ਕੇ ਬਹਿਣਾ? ਹਾਂਜੀ, ਦੇਖੋ ਜੀ ਉਸ ਵੇਲੇ ਤਾਂ ਨਹੀਂ ਸੀ ਪਤਾ। ਹਾਂ। ਤੇ ਜਿਹੜੇ ਅਸੀਂ ਕੋਈ ਉੱਥੇ 2-4 ਦਿਨ ਹੀ ਠਹਿਰੇ ਆ, ਅੱਛਾ। ਬਾਕੀ ਦੇ ਜੀ ਵੀ ਮਗਰੋਂ ਆ ਗਏ ਤੇ ਫਿਰ ਅਸੀਂ ਇੱਥੇ ਜੰਡਿਆਲੇ 'ਚ ਆ ਗਏ। ਫਿਰ ਜੰਡਿਆਲੇ ਆ ਗਏ ਦੁਬਾਰਾ, ਫਿਰ ਉੱਧਰ ਜਾਣ ਨਹੀਂ ਹੋਇਆ? ਨਾ ਜੀ, ਕਦ ਨਾ ਫਿਰ ਜਾਣਾ। ਠੀਕ ਹੋ ਗਿਆ। ਹਾਂਜੀ। ਤੇ ਇੱਥੇ ਆ ਕੇ ਫਿਰ ਕਿੰਨੀ ਕੁ ਜ਼ਮੀਨ ਲਾਟ ਹੋਈ ਹੈ? ਜ਼ਮੀਨ ਜਿਹੜੀ ਸਾਨੂੰ ਲਾਟ ਹੋਈ, ਅਸੀਂ ਜੀ ਉਹ ਕਹਿੰਦੇ ਹਾਂ ਵੀ ਅਸੀਂ ਵਾਪਸ ਚਲਾ ਜਾਣਾ ਹੈ, ਬਿਲਕੁਲ। ਲੇਕਿਨ ਵਾਪਸ ਅਸੀਂ ਨਹੀਂ ਜਾ ਸਕੇ। ਹਾਂ। ਤੇ ਹੁਣ ਜਿਹੜੀ ਸਾਨੂੰ ਜ਼ਮੀਨ ਇੱਥੇ ਲਾਟ ਹੋਈ ਦੀ ਆ, ਉਹ ਕੁਝ ਨਾਲਾ ਦੇ ਕੇ। ਅੱਛਾ। ਹਾਂ। ਜਿਹੜੀ ਕਾਰਾਮਤ ਜ਼ਮੀਨ ਹੈ ਇਸ ਟਾਈਮ ਉਹ ਕਿੰਨੀ ਕੁ ਤੁਹਾਡੇ ਕੋਲ? ਉਹ ਕੋ 5-6 ਕਿੱਲੇ। 5-6 ਕਿੱਲੇ। ਹਾਂਜੀ। ਮਾਸ਼ਾਅੱਲਾ, ਉਧਰ ਕਾਫੀ ਜ਼ਮੀਨ ਸੀ ਤੇ 5-6 ਕਿੱਲੇ। ਹਾਂਜੀ ਹਾਂਜੀ। ਠੀਕ ਹੈ। ਚਾਚੂ ਕਿਹੜੇ ਸਾਲ 'ਚ ਤੁਹਾਡੀ ਸ਼ਾਦੀ ਹੋਈ ਫਿਰ? ਮੇਰੀ ਸਨ 65 ਦੇ ਪਹਿਲੇ ਮਹੀਨੇ ਦੀ 8 ਤਰੀਕ ਨੂੰ ਨਿਕਾਹ ਹੋਇਆ, ਸ਼ਰੀ ਨਿਕਾਹ। ਅੱਛਾ। ਹਾਂਜੀ। ਕਿਹੜੇ ਪਿੰਡ? ਅਪ੍ਰੈਲ 'ਚ। ਅਪ੍ਰੈਲ 'ਚ। ਅੱਛਾ, ਦੱਸੋ ਸਾਨੂੰ ਕਿ ਤੁਸੀਂ ਫਿਰ ਇੱਧਰ ਆ ਕੇ ਕੋਈ ਜ਼ਿੰਮੇਵਾਰੀ ਕੀਤਾ ਜਾਂ ਕੋਈ ਨੌਕਰੀ ਸ਼ੋਕਰੀ ਵੀ ਕੀਤੀ? ਮੈਂ ਇੱਧਰ ਆ ਕੇ ਸਨ 56 ਵਿੱਚ ਫੌਜ 'ਚ ਭਰਤੀ ਹੋਇਆ। ਅੱਛਾ, ਪਾਕਿਸਤਾਨੀ ਫੌਜ 'ਚ ਭਰਤੀ ਹੋ ਗਏ? ਹਾਂਜੀ। ਤੇ ਆਜ਼ਾਦ ਫੌਜ। ਅੱਛਾ, ਕਿੰਨੀ ਚਾਚੂ ਫਿਰ ਨੌਕਰੀ ਤੁਸੀਂ ਕੀਤੀ? ਮੈਂ 18 ਸਾਲ ਕੀਤੀ। 18 ਸਾਲ ਕੀਤੀ। ਹਾਂ। ਤੇ ਪਹਿਲੀ ਜਿਹੜੀ ਤਨਖਾਹ ਸੀ, ਹਾਂਜੀ, ਉਹ ਤੁਹਾਨੂੰ ਕਿੰਨੀ ਮਿਲੀ ਸੀ? 15 ਰੁਪਏ। 15 ਰੁਪਏ। ਤੇ 15 ਰੁਪਏ ਵਿੱਚ ਗੁਜ਼ਾਰਾ ਹੋ ਜਾਂਦਾ ਸੀ ਚਾਚੂ? ਦੇਖੋ ਜੀ, ਕੀ ਕਰਨਾ ਸੀ ਹਾਂ। ਉਦੋਂ 15 ਰੁਪਏ ਵੀ ਬੜੀ ਵੈਲਿਊ ਸੀ। ਅੱਛਾ। ਹਾਂਜੀ। ਤੇ 15 ਰੁਪਏ ਵਿੱਚ ਕਦੇ ਕੋਈ ਘਰ ਪੈਸਾ ਭੇਜਿਆ ਸੀ? ਦੇਖੋ ਜੀ, ਉਹਨਾਂ ਲੋਕਾਂ ਨੂੰ ਸਿਗਰਟ ਮਿਲਦੇ ਹਨ, ਜਿਹੜੇ ਰਿਕਰੂਟੀ ਪਾਸ ਹੋ ਜਾਏ ਹਾਂ। ਤੇ 5.5 ਨੰਬਰ ਰੋਜ਼ਾਨਾ ਸਿਗਰਟ ਮਿਲਦੇ ਹਨ, ਤੇ 2 ਮਾਸਟਰ ਹਫ਼ਤੇ ਵਿੱਚ ਮਿਲਦੀ ਹੈ। 2 ਮਾਸਾਂ? ਹਾਂਜੀ। ਅੱਛਾ। ਹਾਂਜੀ। ਇਹ ਨਹੀਂ ਕਿ ਫਿਰ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਉਹਦੇ ਵਿੱਚ ਤੁਸੀਂ ਪੈਸੇ ਘਰ ਭੇਜ ਛੱਡਦੇ ਹੋ? ਹਾਂਜੀ। ਠੀਕ ਹੋ ਗਿਆ। ਚਾਚੂ, ਸਾਨੂੰ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਪਸ਼ਪ ਲਾ ਕੇ। ਮਿਹਰਬਾਨੀ। ਅਸੀਂ ਅੱਲਾਹ ਪਾਕ ਦਾ ਸ਼ੁਕਰ ਅਦਾ ਕਰਨੇ ਆ ਕਿ ਇਸ ਉਮਰ ਵਿੱਚ ਵੀ ਤੁਹਾਨੂੰ ਉਹਨਾਂ ਨੇ ਸਿਹਤਮੰਦ ਰੱਖਿਆ ਹੈ। ਹਾਂਜੀ, ਸ਼ੁਕਰ ਹੈ। ਅਸੀਂ ਇਨਸ਼ਾਅੱਲਾ ਤੁਹਾਡੇ ਕੋਲ ਦੁਬਾਰਾ ਫਿਰ ਚੱਕਰ ਲਗਾਵਾਂਗੇ। ਬਹੁਤ ਮਿਹਰਬਾਨੀ। ਫਿਰ ਤੁਹਾਡੇ ਕੋਲ ਗੱਪਸ਼ਪ ਹੋਏਗੀ ਇਨਸ਼ਾਅੱਲਾ। ਤੇ ਬਹੁਤ ਸ਼ੁਕਰੀਆ, ਮਿਹਰਬਾਨੀ। ਅੱਲਾਹ ਪਾਕ ਤੁਹਾਨੂੰ ਤੁਸੀਂ ਸਾਡੇ ਵਾਸਤੇ ਦੁਆ ਕਰੋ, ਅਸੀਂ ਤੁਹਾਡੇ ਵਾਸਤੇ ਦੁਆ ਕਰਾਂਗੇ। ਮਿਹਰਬਾਨੀ, ਅੱਲਾਹ ਤੰਦਰੁਸਤੀ ਦੇ। ਹਾਂਜੀ। ਇੱਕ ਜਾਂਦੇ ਜਾਂਦੇ ਸਵਾਲ ਮੈਂ ਤੁਹਾਨੂੰ ਕਰਨਾ ਚਾਹੁੰਦਾ ਕਿ ਤੁਹਾਡਾ ਜਿਹੜਾ ਪੁਰਾਣਾ ਪਿੰਡ ਸੀ, ਹਾਂਜੀ, ਉਹਦੇ ਵਿੱਚੋਂ ਤੁਹਾਨੂੰ ਕੋਈ ਸੁਣਦਾ ਹੈ, ਕੋਈ ਆਲੇ ਦੁਆਲੇ ਦੇ ਪਿੰਡਾਂ ਵਿੱਚ ਕੋਈ ਸੁਣਦਾ ਹੈ, ਜਿਸ ਤਰ੍ਹਾਂ ਤੁਸੀਂ ਚੂਨੀ ਦਾ ਨਾਮ ਲਿਆ? ਹਾਂਜੀ ਹਾਂਜੀ। ਤੇ ਅਗਰ ਚੂਨੀ ਜਾਂ ਉਹਦੀ ਔਲਾਦ ਵਿੱਚੋਂ ਤੁਹਾਨੂੰ ਕੋਈ ਸੁਣਦਾ ਹੈ, ਤੇ ਤੁਸੀਂ ਕੀ ਪੈਗਾਮ ਦੇਣਾ ਚਾਹੁੰਦੇ ਹੋ? ਮੈਂ ਤੇ ਉਹਨਾਂ ਨੂੰ ਇਹੋ ਹੀ ਪੈਗਾਮ ਦੇਣਾ ਚਾਹੀਦਾ ਕਿ ਸੱਚ ਬੋਲੋ। ਠੀਕ ਹੈ। ਝੂਠ ਬੋਲਣਾ ਗੁਨਾਹ ਹੈ। ਠੀਕ ਹੈ। ਅਗਰ ਗਲਤੀ ਹੋ ਜਾਏ ਤੇ ਉਸ ਆਪਣੀ ਗਲਤੀ ਨੂੰ ਮਹਿਸੂਸ ਕਰੋ, ਆਪਣੀ ਗਲਤੀ ਨੂੰ ਮੰਨੋ, ਤਸਲੀਮ ਕਰ ਲਓ। ਹਾਂਜੀ ਹਾਂਜੀ। ਜ਼ਬਰਦਸਤ ਜ਼ਬਰਦਸਤ। ਜਦੋਂ ਤੁਸੀਂ ਮੰਨ ਲਓਗੇ ਤੇ ਦੂਸਰਾ ਆਦਮੀ ਕਦੇ ਵੀ ਤੁਹਾਡੇ ਉੱਤੇ ਜ਼ੋਰ ਨਹੀਂ ਕਰੇਗਾ। ਜ਼ਬਰਦਸਤ ਜ਼ਬਰਦਸਤ ਜ਼ਬਰਦਸਤ। ਤਾਂ ਕੋਈ ਦੋਸਤਾਂ ਦੇ ਨਹੀਂ ਤਾਂ ਦੇ ਲਓ। ਦੇਖੋ ਜੀ, ਅਗਰ ਕੋਈ ਸੁਣਦਾ ਗਿੰਦਾ ਹਾਂਜੀ, ਤੇ ਸਾਡੀ ਜੇ ਦੁਆ ਵੀ ਅੱਲਾ ਦੀ ਦਾਤ ਉਹਨਾਂ ਨੂੰ ਵੀ ਹਿਦਾਇਤ ਦੇ ਠੀਕ ਆ, ਤੇ ਸਿੱਧੇ ਰਸਤੇ ਤੇ ਆਉਣ। ਆਮੀਨ। ਟਾਈ ਬੁਰੀ ਕੁਰਤੇ ਤੇ ਟਾਈ ਬੁਰੀ, ਪਤਲੀ ਰਜਾਈ ਬੁਰੀ, ਕਹਾਣੀ ਮਸਾਈ ਬੁਰੀ, ਝੂਠ ਨਿਕਾਲੋ ਕੋਈ आया है, झूठ निकालो कोई आके मेरी बात में, अल्लाह कसम मौला कसम अल्लाह कसम, अल्लाह कसम मौला कसम अल्लाह कसम, कर्जा दिलाओ यारो शादी कराओ यारो, फाका कशी से मेरी जान छड़ाओ यारो, कुछ नहीं बने तो थोड़ा है, जहर पलाओ यारो, पढ़ लो जनाजा मेरा आके बारात में, अल्लाह कसम मौला कसम अल्लाह कसम, कारी किटी 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 कारा, पाँव में लगा है गारा, फिरता हूँ सड़कों पे मारा मारा, रात दिन सारा सारा, दर्द जिगर हो बे रोज मेरी टांग में, अल्लाह कसम मौला कसम अल्लाह कसम, अल्लाह कसम मौला कसम।